ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 6 ਨਵੰਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਆਦਮ ਤੇ ਪਾਪੀ ਇਨਸਾਨ। ਸੁਨਹਿਰੀ ਮਤਨ: ਗ੍ਰੰਥੀਓਂ। ਤੇ ਜਿਵੇਂ ਆਦਮ ਵਿੱਚ ਸਾਰੇ ਮਰਦੇ ਨੇ, ਉਸੇ ਤਰ੍ਹਾਂ ਮਸੀਹ ਵਿੱਚ ਸਭ ਜਿਉਂਦੇ ਕੀਤੇ ਜਾਣਗੇ। ਜਵਾਬੀ ਪੜ੍ਹਾਈ। ਜ਼ਬੂਰ ਯਹੂਦਾ। ਕਿੰਨਾ ਚੰਗਾ ਹੈ ਰੱਬ ਦਾ ਸ਼ੁਕਰ ਕਰਨਾ ਤੇ ਤੇਰੇ ਨਾਂ ਦੀ ਮਦਦ ਕਰਨਾ, ਐ ਹੱਕ ਤਾਲਾ। ਸਵੇਰ ਨੂੰ ਤੇਰੀ ਸ਼ਫਕਤ ਜ਼ਾਹਿਰ ਕਰਨਾ ਤੇ ਰਾਤ ਨੂੰ ਤੇਰੀ ਵਫਾਦਾਰੀ। ਸੱਚਾ ਬੰਦਾ ਖਜੂਰ ਦੇ ਰੁੱਖ ਵਾਂਗਰ ਹਰਾ ਭਰਾ ਹੋਵੇਗਾ, ਉਹ ਲੁਬਨਾਨ ਦੇ ਦੇਵਦਾਰ ਵਾਂਗਰ ਵਧੇਗਾ। ਉਹ ਖੁਦਾਵੰਦ ਦੇ ਘਰ ਵਿੱਚ ਲਾਏ ਹੋਏ ਨੇ, ਉਹ ਸਾਡੇ ਖੁਦਾਵੰਦ ਦੀਆਂ ਬਾਰਗਾਹਾਂ ਵਿੱਚ ਹਰੇ ਭਰੇ ਹੋਣਗੇ। ਉਹ ਬੁਢਾਪੇ ਵਿੱਚ ਵੀ ਵਧੇਗਾ, ਉਹ ਤਾਜ਼ਾ ਤੇ ਹਰੇ ਭਰੇ ਰਹਿਣਗੇ, ਤਾਂ ਜੋ ਇਹ ਵਾਜ਼ਿਆ ਕਰਨ ਭਈ ਰੱਬ ਨੇਕ ਏ। ਉਹੀ ਮੇਰੀ ਚਟਾਨ ਏ ਤੇ ਉਹਦੇ ਵਿੱਚ ਨਾਰਾਜ਼ਗੀ ਨਹੀਂ। ਹੁਣ ਜਿਹੜਾ ਤੁਹਾਨੂੰ ਠੋਕਰ ਖਾਣ ਤੋਂ ਬਚਾ ਸਕਦਾ ਏ ਤੇ ਆਪਣੇ ਪੁਰਜਲਾਲ ਹਜ਼ੂਰ ਵਿੱਚ ਕਮਾਲ ਖੁਸ਼ੀ ਦੇ ਨਾਲ ਬੇਐਬ ਕਰਕੇ ਖੜਾ ਕਰ ਸਕਦਾ ਏ, ਉਸ ਇਕੱਲੇ ਰੱਬ ਦਾ ਜਿਹੜਾ ਸਾਡਾ ਮੁਕਤੀ ਦੇਣ ਵਾਲਾ ਏ। ਜਲਾਲ ਤੇ ਅਜ਼ਮਤ ਤੇ ਇਖਤਿਆਰ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਪਾਰੋਂ ਜਿਵੇਂ ਸ਼ੁਰੂ ਤੋਂ ਹੈ, ਹੁਣ ਵੀ ਹੋਵੇ ਤੇ ਹਮੇਸ਼ਾ ਤਿੱਕਰ ਰਵੇ। ਆਮੀਨ। ਦਰਸੀਵਾਜ਼ ਬਾਈਬਲ ਵਿੱਚੋਂ ਪਦਾਇਸ਼। ਫਿਰ ਰੱਬ ਨੇ ਆਖਿਆ, ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਵੀ ਵਾਂਗਰ ਬਣਾਈਏ ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੌਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਤੇ ਰੱਬ ਨੇ ਸਭ ਕੁਝ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਹੈ। ਪਦਾਇਸ਼। ਬਲਕਿ ਧਰਤੀ ਵਿੱਚੋਂ ਕੋਹਰ ਉੱਠਦੀ ਸੀ ਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ। ਤੇ ਖੁਦਾਵੰਦ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਤੇ ਉਹਦੇ ਨਥਨਿਆਂ ਵਿੱਚ ਹਯਾਤੀ ਦਾ ਦਮ ਫੂਕਿਆ ਤੇ ਇਨਸਾਨ ਜਿਉਂਦੀ ਜਿੰਦ ਹੋਇਆ। ਤੇ ਖੁਦਾਵੰਦ ਰੱਬ ਨੇ ਮਸ਼ਰਕ ਵੱਲ ਅਦਨ ਵਿੱਚ ਇੱਕ ਬਾਗ ਲਾਇਆ ਤੇ ਇਨਸਾਨ ਨੂੰ ਜਿਹਨੂੰ ਉਹਨੇ ਬਣਾਇਆ ਸੀ ਉੱਥੇ ਰੱਖਿਆ। ਤੇ ਖੁਦਾਵੰਦ ਰੱਬ ਨੇ ਹਰ ਰੁੱਖ ਨੂੰ ਜਿਹੜਾ ਵੇਖਣ ਵਿੱਚ ਖੁਸ਼ਨੁਮਾ ਤੇ ਖਾਣ ਲਈ ਚੰਗਾ ਸੀ ਧਰਤੀ ਵਿੱਚੋਂ ਉਗਾਇਆ ਤੇ ਬਾਗ ਦੇ ਵਿਚਕਾਰ ਹਯਾਤ ਦਾ ਰੁੱਖ ਤੇ ਨੇਕੀ ਤੇ ਬਦੀ ਦੀ ਪਛਾਣ ਦਾ ਰੁੱਖ ਵੀ ਲਾਇਆ। ਤੇ ਖੁਦਾਵੰਦ ਰੱਬ ਨੇ ਆਦਮ ਉੱਤੇ ਗਹਿਰੀ ਨੀਂਦਰ ਘੱਲੀ ਤੇ ਉਹ ਸੌਂ ਗਿਆ ਤੇ ਉਹਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਨੂੰ ਕੱਢ ਲਿਆ ਤੇ ਉਹਦੀ ਥਾਂ ਗੋਸ਼ਤ ਭਰ ਦਿੱਤਾ। ਤੇ ਖੁਦਾਵੰਦ ਰੱਬ ਉਸ ਪਸਲੀ ਤੋਂ ਜਿਹੜੀ ਉਹਨੇ ਆਦਮ ਵਿੱਚੋਂ ਕੱਢੀ ਸੀ ਇੱਕ ਬੁੱਢੀ ਬਣਾ ਕੇ ਉਹਨੂੰ ਆਦਮ ਦੇ ਕੋਲ ਲਿਆਇਆ। ਪਦਾਇਸ਼। ਸੱਪ ਸਾਰੇ ਵਹਿਸ਼ੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਖੁਦਾਵੰਦ ਰੱਬ ਨੇ ਬਣਾਇਆ ਸੀ ਚਲਾਕ ਸੀ। ਤੇ ਉਹਨੇ ਔਰਤ ਨੂੰ ਆਖਿਆ ਕਿ ਸੱਚਮੁੱਚ ਰੱਬ ਨੇ ਆਖਿਆ ਹੈ ਭਈ ਬਾਗ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਣਾ। ਔਰਤ ਨੇ ਸੱਪ ਨੂੰ ਆਖਿਆ ਭਈ ਬਾਗ ਦੇ ਰੁੱਖਾਂ ਦਾ ਫਲ ਤੇ ਅਸੀਂ ਖਾਂਦੇ ਹਾਂ, ਪਰ ਜਿਹੜਾ ਰੁੱਖ ਬਾਗ ਦੇ ਵਿਚਕਾਏ ਲੱਗਾ ਏ ਉਹਦੇ ਫਲ ਬਾਰੇ ਰੱਬ ਨੇ ਆਖਿਆ ਏ ਭਈ ਉਹ ਤੁਸੀਂ ਨਾ ਖਾਣਾ ਤੇ ਨਾ ਛੂਣਾ, ਨਹੀਂ ਤੇ ਮਰ ਜਾਓਗੇ। ਔਰਤ ਨੇ ਵੇਖਿਆ ਭਈ ਉਹ ਰੁੱਖ ਖਾਣ ਨੂੰ ਚੰਗਾ ਤੇ ਅੱਖੀਆਂ ਲਈ ਖੁਸ਼ਨੁਮਾ ਲੱਗਦਾ ਏ ਤੇ ਸਿਆਣ ਦੇਣ ਲਈ ਵਾਹਵਾ ਏ। ਤੇ ਉਹਦੇ ਫਲ ਵਿੱਚੋਂ ਲਿਆ ਤੇ ਖਾਧਾ ਤੇ ਆਪਣੇ ਬੰਦੇ ਨੂੰ ਵੀ ਦਿੱਤਾ ਤੇ ਉਹਨੇ ਵੀ ਖਾਧਾ। ਤਦ ਖੁਦਾਵੰਦ ਰੱਬ ਨੇ ਔਰਤ ਨੂੰ ਆਖਿਆ ਭਈ ਤੂੰ ਇਹ ਕੀ ਕੀਤਾ? ਔਰਤ ਨੇ ਆਖਿਆ ਭਈ ਸੱਪ ਨੇ ਮੈਨੂੰ ਵਰਗਲਾਇਆ ਤੇ ਮੈਂ ਖਾਧਾ। ਫਿਰ ਉਹਨੇ ਔਰਤ ਨੂੰ ਆਖਿਆ, ਮੈਂ ਤੇਰੇ ਹਮਲ ਦੇ ਦਰਦ ਨੂੰ ਬਹੁਤ ਵਧਾਵਾਂਗਾ, ਤੂੰ ਦਰਦ ਦੇ ਨਾਲ ਬੱਚੇ ਜਨੇਗੀ ਤੇ ਤੇਰੀ ਰਗਬਤ ਤੇਰੇ ਬੰਦੇ ਵੱਲ ਹੋਵੇਗੀ ਤੇ ਉਹ ਤੇਰੇ ਉੱਤੇ ਹੁਕੂਮਤ ਕਰੇਗਾ। ਤੇ ਆਦਮ ਨੂੰ ਉਹਨੇ ਆਖਿਆ, ਤੂੰ ਆਪਣੇ ਮੂੰਹ ਦੇ ਪਰਸੀਨੇ ਦੀ ਰੋਟੀ ਖਾਵੇਂਗਾ ਜਦ ਤੀਕਰ ਤੂੰ ਧਰਤੀ ਵਿੱਚ ਫੇਰ ਨਾ ਪਰਤ ਜਾਵੇਂ, ਇਸ ਲਈ ਵੀ ਤੂੰ ਉਹਦੇ ਵਿੱਚੋਂ ਹੀ ਕੱਢਿਆ ਗਿਆ ਹੈ, ਕਿਉਂ ਜੇ ਤੂੰ ਮਿੱਟੀ ਹੈ ਤੇ ਮਿੱਟੀ ਵਿੱਚ ਹੀ ਪਰਤ ਕੇ ਜਾਵੇਂਗਾ। ਯੂਹੰਨਾ। ਇੱਕ ਬੰਦਾ ਯੂਹੰਨਾ ਨਾਂ ਦਾ ਆ ਗਿਆ ਜਿਹੜਾ ਰੱਬ ਵੱਲੋਂ ਘੱਲਿਆ ਗਿਆ ਸੀ। ਯੂਹੰਨਾ ਨੇ ਉਹਦੇ ਬਾਰੇ ਗਵਾਹੀ ਦਿੱਤੀ ਤੇ ਪੁਕਾਰ ਕੇ ਆਖਿਆ ਭਈ ਇਹ ਉਹੀ ਏ ਜਿਹਦਾ ਮੈਂ ਜ਼ਿਕਰ ਕੀਤਾ, ਜਿਹੜਾ ਮੇਰੇ ਬਾਅਦ ਆਉਂਦਾ ਏ ਉਹ ਮੈਥੋਂ ਮੁਕੱਦਮ ਠਹਿਰਿਆ, ਕਿਉਂ ਜੇ ਉਹ ਮੈਥੋਂ ਪਹਿਲੇ ਸੀ। ਕਿਉਂ ਜੇ ਉਹਦੀ ਮਾਮੂਰੀ ਵਿੱਚੋਂ ਅਸੀਂ ਸਾਰਿਆਂ ਨੇ ਪਾਇਆ, ਯਾਨੀ ਫਜ਼ਲ ਉੱਤੇ ਫਜ਼ਲ। ਇਸ ਲਈ ਭਈ ਸ਼ਰੀਅਤ ਤੇ ਮੂਸਾ ਦੇ ਰਾਹੀਂ ਦਿੱਤੀ ਗਈ
पर फजल ते सच्चाई यीशु मसीह दे राहीं अपड़ी। यूहन्ना। इन्हां गल्लां तो बाद यहूदियां दी एक ईद होई ते यीशु यरूशलेम नूं गया। यरूशलेम विच भेड़ बूहे दे कोल एक तालाब है जिहड़ा इब्रानी विच बैते सदा खवांदा है ते उहदे 5 बरांडे ने। इन्हां विच बहुत सारे बीमार ते अन्ने ते लंगड़े ते 5 मुर्दा लोग पानी दे हिल्लण दी उਡੀक विच पए होए सी, क्यों जे एक वेले उत्ते खुदावंद दा फरिश्ता तलाब उत्ते उतर के पानी नूं हिलाया करदा सी। पानी हिलदे ही ਜਿਹੜਾ ਕੋਈ ਪਹਿਲਾਂ ਉਤਰਦਾ ਸੀ ਉਹ ਸ਼ਿਫਾ ਪਾਉਂਦਾ ਸੀ, ਭਾਵੇਂ ਉਹਦੀ ਬਿਮਾਰੀ ਕੋਈ ਵੀ ਕਿਉਂ ਨਾ ਹੋਵੇ। ਉੱਥੇ ਇੱਕ ਬੰਦਾ ਸੀ ਜਿਹੜਾ 38 ਵਰਿਆਂ ਤੋਂ ਬਿਮਾਰੀ ਵਿੱਚ ਘਿਰਿਆ ਹੋਇਆ ਸੀ। ਉਹਨੂੰ ਯਿਸੂ ਨੇ ਪਿਆ ਵੇਖ ਕੇ ਤੇ ਇਹ ਜਾਣ ਕੇ ਭਈ ਉਹ ਬੜੇ ਚਿਰ ਤੋਂ ਇਸ ਹਾਲਤ ਵਿੱਚ ਏ, ਉਹਨੂੰ ਆਖਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ। ਉਸ ਬਿਮਾਰ ਨੇ ਉਹਨੂੰ ਜਵਾਬ ਦਿੱਤਾ, ਐ ਖੁਦਾਵੰਦ, ਮੇਰੇ ਕੋਲ ਕੋਈ ਬੰਦਾ ਨਹੀਂ ਕਿ ਜਦੋਂ ਪਾਣੀ ਹਿਲਾਇਆ ਜਾਵੇ ਤੇ ਮੈਨੂੰ ਤਲਾਬ ਵਿੱਚ ਉਤਾਰ ਦੇਵੇ, ਬਲਕਿ ਮੇਰੇ ਅੱਪੜਦਿਆਂ ਦੂਜਾ ਮੈਥੋਂ ਪਹਿਲਾਂ ਉਤਰ ਪੈਂਦਾ ਹੈ। ਯਿਸੂ ਨੇ ਉਹਨੂੰ ਆਖਿਆ, ਉੱਠ ਤੇ ਆਪਣੀ ਮੰਜੀ ਚੁੱਕ ਕੇ ਟੁਰ ਫਿਰ। ਉਹ ਬੰਦਾ ਉਸੇ ਵੇਲੇ ਚੰਗਾ ਹੋ ਗਿਆ ਤੇ ਆਪਣੀ ਮੰਜੀ ਚੁੱਕ ਕੇ ਟੁਰਨ ਫਿਰਨ ਲੱਗ ਪਿਆ। ਉਹ ਸਬਤ ਦਾ ਦਿਨ ਸੀ। ਮੱਤੀ। ਤੇ ਉਹ ਆਪਣੀ ਜ਼ੁਬਾਨ ਖੋਲ ਕੇ ਇੰਜ ਉਹਨਾਂ ਨੂੰ ਤਾਲੀਮ ਦੇਣ ਲੱਗਿਆ, ਪਰ ਮੈਂ ਤੁਹਾਨੂੰ ਆਖਦਾ ਵਾਂ ਭਈ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਤੇ ਆਪਣੇ ਸਤਾਉਣ ਵਾਲਿਆਂ ਲਈ ਦੁਆ ਕਰੋ, ਤਾਂ ਜੋ ਤੁਸੀਂ ਆਪਣੇ ਪਿਓ ਦੇ ਜਿਹੜਾ ਅਸਮਾਨ ਉੱਤੇ ਹੈ ਪੁੱਤਰ ਠਹਿਰੋ, ਕਿਉਂ ਜੇ ਉਹ ਆਪਣੇ ਸੂਰਜ ਨੂੰ ਭੈੜਿਆਂ ਤੇ ਨੇਕਾਂ ਦੋਵਾਂ ਉੱਤੇ ਚਮਕਾਉਂਦਾ ਹੈ ਤੇ ਰਾਸਤਬਾਜ਼ਾਂ ਤੇ ਨਾਰਾਸਤਾਂ ਦੋਵਾਂ ਉੱਤੇ ਮੀਂਹ ਵਰਾਉਂਦਾ ਹੈ। ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਲੂਕਾ। ਜਦ ਫਰੀਸੀਆਂ ਨੇ ਉਹਨੂੰ ਪੁੱਛਿਆ ਭਈ ਰੱਬ ਦੀ ਬਾਦਸ਼ਾਹੀ ਕਦੋਂ ਆਵੇਗੀ, ਤੇ ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਰੱਬ ਦੀ ਬਾਦਸ਼ਾਹੀ ਜ਼ਾਹਰੀ ਤੌਰ ਤੇ ਨਹੀਂ ਆਵੇਗੀ, ਤੇ ਲੋਕੀ ਇਹ ਨਹੀਂ ਆਖਣਗੇ ਭਈ ਵੇਖੋ ਇੱਥੇ ਹੈ ਜਾਂ ਉੱਥੇ ਹੈ, ਕਿਉਂ ਜੇ ਵੇਖੋ ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਾਲੇ ਹੈ। ਇਫਸੀਓਂ। ਆਪਣੇ ਅਗਲੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾ ਦਿਓ ਜਿਹੜੀ ਫਰੇਬ ਦੀਆਂ ਸ਼ਹਿਵਤਾਂ ਦੇ ਪਾਰੋਂ ਖਰਾਬ ਹੁੰਦੀ ਜਾਂਦੀ ਏ, ਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਵੋ ਤੇ ਨਵੀਂ ਇਨਸਾਨੀਅਤ ਨੂੰ ਪਾ ਲਵੋ ਜਿਹੜੀ ਰੱਬ ਦੇ ਮੁਤਾਬਕ ਰਾਸਤਬਾਜ਼ੀ ਤੇ ਪਾਕੀਜ਼ਗੀ ਵਿੱਚ ਪੈਦਾ ਕੀਤੀ ਗਈ ਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਸਾਰੀਆਂ ਸ਼ੈਵਾਂ ਨੂੰ ਆਪਣੀ ਛਵੀ ਉੱਤੇ ਬਣਾਉਂਦਾ ਏ, ਹਯਾਤੀ ਵਜੂਦੀਅਤ ਨਾਲ, ਸਚਾਈ ਰਾਸਤੀ ਨਾਲ। ਰੱਬ ਨੇਕੀ ਨਾਲ ਮਨਕਸ ਹੁੰਦਾ ਏ ਜਿਹੜੇ ਆਪਣੀ ਸਲਾਮਤੀ ਤੇ ਇਸਤਕਲਾਲ ਨੂੰ ਅਨਾਇਤ ਕਰਦੇ ਨੇ। ਫਾਨੀ ਮੁਖਾਲਫਤ ਦੀ ਬੁਨਿਆਦ ਇਨਸਾਨ ਦੇ ਸ਼ੁਰੂ ਦੀ ਝੂਠੀ ਸਿਆਣ ਹੈ। ਠੀਕ ਤਰ੍ਹਾਂ ਸ਼ੁਰੂ ਕਰਨਾ, ਠੀਕ ਤਰ੍ਹਾਂ ਅਖੀਰ ਹੋਣਾ ਹੈ। ਲਫ਼ਜ਼ ਆਦਮ ਅਬਰਾਨੀ ਦੇ ਲਫ਼ਜ਼ ਐਡਮਾ ਵਿੱਚੋਂ ਨਿਕਲਿਆ ਹੈ, ਜਿਹੜਾ ਧਰਤੀ, ਮਿੱਟੀ ਤੇ ਅਦਮ ਦੇ ਲਾਲ ਰੰਗ ਦਾ ਮਤਲਬ ਪੇਸ਼ ਕਰਦਾ ਹੈ। ਲਫ਼ਜ਼ ਆਦਮ ਨੂੰ 2 ਹਿੱਸਿਆਂ ਵਿੱਚ ਵੰਡੀਏ ਤੇ ਇਹ ਬਣਦਾ ਹੈ ਡੈਮ ਜਾਂ ਬੰਦ। ਇਹਦੇ ਬਾਅਦ ਇਹ ਗੱਲ ਸਾਹਮਣੇ ਆਈ ਵੀ ਆਦਮ ਉਹ ਮਿਸਾਲੀ ਇਨਸਾਨ ਨਹੀਂ ਸੀ ਜਿਹਦੇ ਪਾਰੋਂ ਧਰਤੀ ਨੂੰ ਬਰਕਤ ਦਿੱਤੀ ਗਈ ਸੀ। ਮਿਸਾਲੀ ਇਨਸਾਨ ਆਪਣੇ ਵੇਲੇ ਉੱਤੇ ਜ਼ਾਹਿਰ ਕੀਤਾ ਗਿਆ ਤੇ ਉਹਨੂੰ ਯਿਸੂ ਮਸੀਹ ਦੇ ਤੌਰ ਤੇ ਜਾਣਿਆ ਜਾਂਦਾ ਸੀ। ਇਲਾਹੀ ਪਿਆਰ ਦੇ ਪੁੱਤਰਾਂ ਦੀ ਅਜ਼ਮਾਇਸ਼ ਲਈ ਬੋਲਣ ਵਾਲਾ ਤੇ ਝੂਠੀ ਗੱਲ ਕਰਨ ਵਾਲਾ ਸੱਪ ਕਿੱਥੋਂ ਆਉਂਦਾ ਹੈ? ਸੱਪ ਬਸ ਬਦੀ ਦੀ ਇੱਕ ਅਲਾਮਤ ਦੇ ਤੌਰ ਤੇ ਸ਼ਾਮਲ ਹੁੰਦਾ ਹੈ। ਜਾਨਵਰਾਂ ਦੇ ਜੱਗ ਵਿੱਚ ਸਾਡੇ ਵੱਲ ਅਜਿਹੀ ਕੋਈ ਪੀੜ੍ਹੀ ਨਹੀਂ ਹੈ ਜਿਹਨੂੰ ਇੱਕ ਗੱਲ ਕਰਨ ਵਾਲੇ ਸੱਪ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੋਵੇ ਤੇ ਉਸ ਬਦਕਾਰ ਨਾਲ ਖੁਸ਼ੀ ਕੀਤੀ ਜਾਂਦੀ ਹੋਵੇ। ਭਾਵੇਂ ਉਹ ਕਿਸੇ ਸ਼ਕਲ ਵਿੱਚ ਪੇਸ਼ ਕੀਤਾ ਗਿਆ ਹੋਵੇ, ਉਹ ਆਪਣੇ ਆਪ ਦੀ ਨਫੀ ਕਰਦਾ ਹੈ ਤੇ ਚੰਗਿਆਈ ਤੇ ਭਲਾਈ ਵਿੱਚ ਨਾ ਤੇ ਉਹ ਆਪਣੀ ਅਸਲੀਅਤ ਰੱਖਦਾ ਹੈ ਤੇ ਨਾ ਕੋਈ ਹਮਾਇਤ ਰੱਖਦਾ ਹੈ। ਇਹ ਵੇਖਦਿਆਂ ਹੋਏ ਸਾਨੂੰ ਬਦੀ ਦੇ ਸਾਰੇ ਦਾਅਵਿਆਂ ਦੇ ਖਿਲਾਫ ਲੜਨ ਉੱਤੇ ਈਮਾਨ ਰੱਖਣਾ ਚਾਹੀਦਾ ਹੈ, ਕਿਉਂ ਜੇ ਅਸੀਂ ਜਾਣਦੇ ਹਾਂ ਭਈ ਉਹ ਬੇਕਾਰ ਤੇ ਗੈਰ ਅਸਲੀ ਨੇ। ਆਦਮ ਗਲਤੀ ਦਾ ਦੂਜਾ ਨਾਂ ਮਾਦੀ ਸਿਆਣ ਉੱਤੇ ਭਰੋਸੇ ਦਾ ਮਤਲਬ ਪੇਸ਼ ਕਰਦਾ ਹੈ। ਉਹ ਕੁਝ ਨਰਮੀ ਨਾਲ ਇਨਸਾਨ ਉੱਤੇ ਆਪਣੀ ਹੁਕਮਰਾਨੀ ਸ਼ੁਰੂ ਕਰਦਾ ਹੈ, ਪਰ ਉਹ ਝੂਠ ਵਿੱਚ ਵੱਧਦਾ ਜਾਂਦਾ ਹੈ ਤੇ ਉਹਦੀ ਹਯਾਤੀ ਘਟਦੀ ਜਾਂਦੀ ਹੈ। ਇਹਨੂੰ ਸਾਹਮਣੇ ਰੱਖਦਿਆਂ ਹੋਏ ਸਚਾਈ ਦਾ ਲਫਾਨੀ ਤੇ ਰੂਹਾਨੀ ਕਾਨੂੰਨ ਜ਼ਾਹਿਰ ਕੀਤਾ ਜਾਂਦਾ ਹੈ ਭਈ ਹਮੇਸ਼ਾ ਲਈ ਫਾਨੀ ਤੇ ਮਾਦੀ ਸਿਆਣ ਦੀ ਮੁਖਾਲਫਤ ਕਰੇ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੇ ਇਲਾਹੀ ਅਸੂਲ ਦੇ ਪਾਰੋਂ ਕਾਇਮ ਰਹਿੰਦਾ ਹੈ। ਰੱਬ ਦੇ ਫਰਜ਼ੰਦਾਂ ਦੇ ਕੋਲ ਇੱਕ ਸਿਆਣ ਦੇ ਇਲਾਵਾ ਕੁਝ ਵੀ ਨਹੀਂ। ਜਦੋਂ ਰੱਬ
यानी इंसान की सियान कदी पाप नहीं करता तो चंगियाई बुराई में किद्दां बदल सकती है। बुनियादी तौर पर कामलियत का म्यार रब ते इंसान सी कि रब ने अपने आप का म्यार घटा लिया है तो इंसान पाप विच डिग गया है। रब इंसान का खालिक है तो इंसान का इलाही असूल कामल होने नाल इलाही ख्याल या परछावां यानी इंसान कामल ही रहिंदा है। इंसान रब की हस्ती का इजहार है। जे कोई अजिहा वेला सी जदों इंसान ने इलाही कामलियत का इजहार नहीं किया तो यह उही वेला सी जदों इंसान ने रब नूं जाहिर नहीं किया ते नतीजे के तौर पर यह उही वेला सी जदों अलूहियत यानी वजूद गैर यकीनी सी। जे बंदे ने अपनी कामलियत गवा ली है तो उन्हें अपना कामल असूल इलाही सियान भी गवा ली है। जे इंसान इस कामल असूल या सियान के बगैर कदी वजूद रखता सी ते फिर इंसान की वजूदियत एक फर्जी कहानी सी। साइंस विच रब ते इंसान इलाही असूल ते ख्याल के तालुकात लाजवाल ने ते साइंस भुल चुक जानदी है नाहमांगी वाल परत के आउणा, पर यह इलाही तरतीब या रूहानी कानून रखदी है जिहदे विच रब ते जो कुछ वो बनाउंदा है कामल ते अबदी ने जिहड़े उहदी पूरी तारीख विच ना बदलण वाले रहे ने। ना समझी जान दे काबल सियान सामने आउंदी है। लामहदूद मुहब्बत की चौड़ाई, लंबाई, ताकत, वडियाई ते जलाल सारे खालीपन नूं पूरा कर देंदे ने। यही बहुत है जो कुछ वजूद रखदा है। इंसानी जबान उहदा बस एक लामहदूद हिस्सा दोहरा सकदी है। उहदे अपने लामहदूद असूल यानी प्यार की बजाय पूरे तौर पर ख्याली इंसान दूजे इंसानां वल्लों ना बहुता वेख्या जांदा है ते ना ही समझिया जांदा है। असूल ते उहदा ख्याल यानी इंसान इकट्ठे वजूद रखते हैं ते अवधि ने। अवधीयत के अदद जिन्हां नूं 7 दिन आख्या जाता है वेले के कैलेंडर के मुताबिक नहीं गिने जा सकते। ये दिन उस वेले जाहिर होंदे ने जद लामहदूदियत गायब हो जाती है तो वह हयाती की जिद्दत यानी अवधीयत नूं जाहिर करनगे जिहदे विच गलती का सारा फहम हमेशा लिए गायब हो जाता है तो ज़ेन इलाही लामहदूद कैलकुलस नूं मान लैंदा है। सारी असलीयत अवधि है। कामलियत असलीयत नूं सामने लियाउंदी है। कामलियत बाजों कुछ भी पूरे तौर पर असली नहीं है। जदों तिकर कामलियत जाहिर नहीं हुंदी ते असलीयत तिकर नहीं अपड़दी सारियां शैवां गायब होणियां जारी रहणगियां। सानूं हर थां ते जिन्नां दे बारे गल्लां नूं तरक करना चाहिदा है। सानूं तोहम प्रस्ती दे कुछ होण नूं मनना जारी नहीं रखना चाहिदा बल्कि सानूं इहदे सारे अकीदਿਆਂ उत्ते गौर करना चाहिदा है ते सियाणे बनना चाहिदा है। जद असीं सिੱਖਦੇ हां भई गलती असल नहीं है असीं तरक्की लई तैयार हो जावांगे। ਜਿਹੜੀਆਂ ਸ਼ੈਵਾਂ ਪਿਛਾਂ ਰਹਿ ਗਈਆਂ ਨੇ ਉਹਨਾਂ ਨੂੰ ਭੁੱਲ ਕੇ। ਗਵਾਚੀ ਹੋਈ ਛਬੀ ਕੋਈ ਛਬੀ ਨਹੀਂ ਹੈ। ਇਲਾਹੀ ਅਕਸ ਵਿੱਚ ਅਸਲੀ ਮੁਸ਼ਾਬਤ ਕਦੀ ਨਹੀਂ ਗਵਾਚ ਸਕਦੀ। ਇਹਨੂੰ ਸਮਝਦਿਆਂ ਹੋਏ ਯਿਸੂ ਨੇ ਆਖਿਆ ਇਸ ਲਈ ਚਾਹੀਦਾ ਹੈ ਵੀ ਤੁਸੀਂ ਕਾਮਲ ਬਣੋ ਜਿਵੇਂ ਤੁਹਾਡਾ ਸਵਾਨੀ ਪਿਓ ਕਾਮਲ ਹੈ। रूहानी तौर पर समझदे होए पैदाइश की किताब की गलत सूरत की एक तारीख है जिन्हों पापी बशर का नाम दिता गया है। ठीक मुवाजना ना किया जाए तो हस्ती की एक गुमराही रब के मुनासब परछावें की रूहानी असलीयत नूं बयान करदी है जिवें पई पैदाइश के पहले बाब विच पेश किया गया है। असी इस रूहानी तखलीक की जिवें पई पैदाइश के पहले बाब विच दसी गई है थोड़ी जही जलाली तारीख नूं रब के हत्थां विच ना कि बंदियां दे हत्थां विच देने आ। रूह की ना पई मादे की हवालगी विच खुशी दे नाल होण ते हमेशा रब की बालादस्ती कुदरत ते हर थां मौजूदगी नूं मनदियां होए इंसान की लाफानियत ते हमांगी कायम ने। सानूं मुखालफ टेवे तो हट के वेखना चाहिदा है भई इंसान मादी तौर पर खलक किया गया है तो साडी नज़र नूं तखलीक दे उस रूहानी रिकॉर्ड वाल मोड़ना चाहिदा है जिहड़ा दिल ते समझ उत्ते हीरे दी नोक ते एक फरिश्ते दी कलम नाल घूड़िया गया होवे। ऐ बशर ये सिखो ते इंसान दे रूहानी म्यार नूं संजीदगी नाल लभो जिहड़ा मादी खुदी तो पूरी तरह नावाकिफ है। रब दे लोकां दे बारे ना कि इंसान दे बच्चों के बारे गल करदे होए यीशु ने आख्या रब दी बादशाही तुहाडे विचकार है यानी सच्चाई ते प्यार असली इंसान उत्ते हुकूमत करदी है। ये जाहिर करदियां होए भई इंसान रब की सूरत उत्ते बेगुनाह ते अवधी है। उस कामल बंदे विच मुक्तिदाता ने रब ने अपनी शबीह ते सूरत नूं वेख्या ते इंसान दे इस ठीक नज़रिए ने बीमारी नूं ठीक कीता है। रब की हुक्मरानी हेठां अवधी साइंस विच कदी ना पैदा होण ते कदी ना मरण नाल इंसान लई अपने उच्चे मुकाम तो हेठां डिगना नामुमकिन सी।
ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।